ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ ਇਹ ਕਿਹੜੇ ਕਾਲੇ ਤੋਂ ਸ਼ੁਰੂ ਹੋਇਆ? जन्म 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 साथ चलता रहूं। नहीं ये केड़ा पुराना गाना लाता तू। ओ सॉरी कसम तुम्हें कसम आके मिलना यही मेरी हो के हमेशा तू रहना कभी न कहना अलविदा। ला 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 मतलब कि अरिजीत ने बहुत अच्छा गाया है। ਕਿਹਨੇ? ਅਰੀਜੀਤ ਸਿੰਘ ਨੇ ਗਾਇਆ ਹੈ ਗਾਣਾ ਤੇ ਮੈਂ ਉਹਨੂੰ ਦੱਸਿਆ ਵੀ ਸੀਗਾ ਹਰਕਤਾਂ ਕੀ ਲੈਣੀਆਂ ਵਿੱਚ। ਤਾਇਆ ਫਿਲਹਾਲ ਤੇਰੀਆਂ ਹਰਕਤਾਂ ਮੈਨੂੰ ਠੀਕ ਨਹੀਂ ਲੱਗ ਰਹੀਆਂ। ਮੈਂ ਉਹਨੂੰ ਸਿਖਾਤੀਆਂ, ਮੈਨੂੰ ਭੁੱਲ ਗਈਆਂ ਕਿਉਂਕਿ ਆਪਾਂ ਆਏ ਆ। ਉਹ ਲੈ ਵੈਲਕਮ ਹੈ ਮੇਰਾ ਤੇ ਵੈਲਕਮ ਹੈ ਹਰਮੰਡਾ ਤੇ ਸਭ ਤੋਂ ਪਹਿਲਾਂ ਵੈਲਕਮ ਹੈ ਤੁਹਾਡਾ। ਹਾਸੇ ਚਾਰੇ ਪਾਸੇ ਲੈ ਕੇ ਅਸੀਂ ਆ ਗਏ ਹੈਗੇ ਆ ਗਾ ਪਾਣ ਵਾਸਤੇ ਤੇ ਇੱਕ ਨਾ ਮੈਂ ਆਉਂਦੇ ਆ ਇੱਕ ਮੋਟੀਵੇਸ਼ਨਲ ਜੀ ਗੱਲ ਕਰ ਲਾਂ। ਤਾਇਆ ਥੋੜਾ ਜਿਹਾ ਉਡੀਕ ਲੋ ਪਲੀਜ਼ ਕਿਉਂਕਿ ਆਪਣੇ ਨਾਲ ਹੋਰ ਬਹੁਤ ਜਣੇ ਆ। ਚਲੋ ਆ ਕੇ ਕਰਾ ਲਈ ਗੱਲ, ਮੈਨੂੰ ਬੜੀ ਕਾਹਲੀ ਆਈ। ਜੀ ਤਾਇਆ ਜੀ ਹੁਣ ਦੱਸੋ। ਗੱਲ ਏਦਾਂ ਹੈਗੀ ਹੈ ਕਿ ਕਹਿੰਦੇ ਨੇ ਕਿ ਜੇ ਤੁਹਾਡੇ ਅੰਦਰ ਹਿੰਮਤ ਹੈ, ਹਾਂ ਜੇ ਤੁਹਾਡੇ ਅੰਦਰ ਹਿੰਮਤ ਹੈ ਤੇ ਹਿੰਮਤ ਦਾ ਦੀਵਾ ਨਹੀਂ ਬੁਝਦਾ ਪਿਆ ਤੇ ਜ਼ਿੰਦਗੀ ਦੇ ਜਿਹੜੇ ਵੀ ਹਿੱਸੇ 'ਚ ਹਨੇਰਾ ਨਾ ਉਹ ਆਪਣੇ ਆਪ ਇੱਕ ਟਾਈਮ ਤੇ ਆ ਕੇ ਰੋਸ਼ਨ ਹੋ ਜਾਂਦਾ। ਅਸੀਂ ਟਰਾਈ ਕਰਦੇ ਹਾਂ, ਆਪਾਂ ਨਹੀਂ ਜਿੱਤ ਪਾਉਂਦੇ, ਲੇਕਿਨ ਆਪਾਂ ਜੇ ਟਰਾਈ ਕਰਦੇ ਰਹਿੰਦੇ ਆਪਾਂ ਕਦੇ ਨਾ ਕਦੇ ਜ਼ਰੂਰ ਜਿੱਤ ਜਾਂਦੇ ਹਾਂ। ਕੀੜੀ ਹੈਗੀ ਹੈ, ਚੜ੍ਹਦੀ ਹੈ ਡਿੱਗਦੀ ਹੈ, ਚੜ੍ਹਦੀ ਹੈ ਡਿੱਗਦੀ ਹੈ, ਪਰ ਆਖਰ ਚੜ੍ਹ ਹੀ ਜਾਂਦੀ ਹੈ ਨਾ। ਉਹ ਬੇਵਕੂਫ ਤਾਂ ਹੈ ਨਹੀਂ, ਜਬ ਤੱਕ ਤੋੜेंगे नहीं तब तक छोड़ेंगे नहीं। ਗੱਲ ਨੂੰ ਸਮਝੇ ਤਾਇਆ? ਇੰਨੀ ਮੋਟੀਵੇਸ਼ਨ ਕਿੱਥੋਂ ਲੈ ਕੇ ਆਇਆ? ਬਸ ਚੇਲੇ ਵਜਾਨ ਕੇ ਚਿਮਟਾ ਤੇ ਬਾਬੇ ਪੀਣ ਕੇ ਲਿਮਕਾ ਸੰਤੋ ਕਹੋ ਥੈਂਕ ਯੂ। ਆਏ ਹਾਏ ਥੈਂਕ ਯੂ। ਬਚ ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ ਅੱਖ ਨਾਲ ਅੱਖ ਨੂੰ। ਸੌਰੀ ਦਿਲ ਬਈ ਮੈਨੂੰ ਨਾ ਸਮਝ ਨਹੀਂ ਆਂਦੀ ਕਿ ਇਹ ਕੇਂਦਰ ਸਰਕਾਰ ਚਾਹੁੰਦੀ ਕੀ ਹੋਇਆ ਤਾਇਆ ਜੀ? ਕੇਂਦਰ ਸਰਕਾਰ ਦੇ ਸਵਾਸਥ ਮੰਤਰਾਲੇ ਦੀ ਇੱਕ ਮੁਹਿੰਮ ਹੈਗੀ ਆ, ਉਹ ਕਹਿੰਦੇ ਪਏ ਨੇ ਤਾਇਆ ਜਾਂ ਪੂਰੀ ਹਿੰਦੀ ਬੋਲ ਜਾਂ ਪੂਰੀ ਪੰਜਾਬੀ ਬੋਲ। ਸਿਹਤ ਮੰਤਰਾਲਾ ਹੁੰਦਾ ਹੈ। ਸਿਹਤ ਮੰਤਰਾਲਾ ਕਿਹਾ ਮੈਂ? ਸਵਾਸਥ ਮੰਤਰਾਲਾ ਥਾ। ਸਵਾਸਥ ਵੈਸੇ ਮੇਰਾ ਦਿਲ ਕੀਤਾ ਕਿ ਹਿੰਦੀ ਵੀ ਮਾੜੀ ਮਾੜੀ ਬੋਲ ਲਿਆ। ਓਕੇ ਹਾਂਜੀ ਦੱਸੋ ਪ੍ਰੋਬਲਮ ਕੀ ਹੋਈ ਹੈ? ਪ੍ਰੋਬਲਮ ਉਹ ਕਹਿੰਦੇ ਪਏ ਨੇ ਜਿਹੜੇ 5 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈਗੀ। ਕਿਉਂ? ਉਹ ਕਹਿ ਰਹੇ ਨੇ ਕਿ ਨਹੀਂ ਜ਼ਰੂਰਤ ਨਹੀਂ ਹੈਗੀ। ਜਿਹੜੇ 6 ਤੋਂ 11 ਸਾਲ ਦੇ ਬੱਚੇ ਜੇ ਮਾਸਕ ਪਾ ਰਹੇ ਆ ਉਹ ਆਪਣੇ ਅਭਿਭਾਵਕਾਂ ਜਾਂ ਡਾਕਟਰ ਦੀ ਸਲਾਹ ਤੇ ਮਾਸਕ ਪਾਉਣ, ਅਦਰਵਾਈਜ਼ ਨਾ ਪਾਣੇ। ਇੰਡੀਆ ਦੀ ਖਬਰ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਮਾਸਕ ਤੋਂ ਲੈ ਕੇ ਇੰਨੀ ਜਦੀ ਆ ਛਿਤਰੋ ਛਿਤਰੀ ਕਿਉਂ ਹੋ ਜਾਂਦੀ ਹੈ। ਕਦੇ ਕਹਿੰਦੇ ਕਿ N95 ਵਰਗਾ ਮਾਸਕ ਨਹੀਂ, ਕਦੇ ਕਹਿੰਦੇ N95 ਕੋਈ ਮਾਸਕ ਹੈਗਾ, ਕਦੇ ਕਹਿੰਦੇ ਡਬਲ ਪਾ ਲਓ ਹੈ ਨਾ, ਕਦੇ ਕਹਿੰਦੇ N95 ਉੱਤੇ ਝੱਗਾ ਪਾ ਲਓ, ਝੱਗੇ ਉੱਤੇ N95 ਪਾ ਲਓ। ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਫਾਰਮੂਲੇ ਕਿਹੜੇ ਬਣਦੇ ਪਏ ਆ, ਸਾਰੇ ਬੰਦਿਆਂ ਉੱਤੇ ਕਰ ਲੈਣੇ। ਤਾਇਆ ਸਮਝ ਕਿਸੇ ਨੂੰ ਵੀ ਨਹੀਂ ਆ ਰਹੀ ਐਕਚੁਅਲ ਚ। ਇੱਕ ਤੇ ਮੇਰਾ ਦੋਸਤ ਹੈਗਾ ਬੋਬਰ ਨੈਂਡੋ। ਹਾਂ ਮੇਰਾ ਦੋਸਤ ਹੈ। ਕੀ ਨਾਮ ਹੈ? ਬੋਬਰ ਨੈਂਡੋ। ਇੱਕ ਮਿੰਟ ਦੁਬਾਰਾ ਬੋਲੀ। ਬੋਬਰ ਨੈਂਡੋ। ਇਹ ਕੌਣ ਹੈ? ਮੇਰਾ ਦੋਸਤ ਹੈ। ਅੱਛਾ ਉਹ ਤੇ ਮੈਂ ਕਹਿੰਦਾ ਵਾ ਕੱਛੇ ਦਾ ਮਾਸਕ ਬਣਾ ਕੇ ਮੂੰਹ ਤੇ ਪਾਈ ਫਿਰਦਾ। ਤਾਇਆ ਇਹ ਕਿਵੇਂ? ਉਹ ਬਾਅਦ ਚੋਂ ਕੱਛੇ ਨੂੰ ਉੱਤੋਂ ਦੀ ਲੰਘਾ ਕੇ ਨਾ ਏਦਾਂ ਉਹ ਅੱਗੋਂ ਦੀ ਸ਼ੇਪ ਜੀ ਬਣੀ ਹੁੰਦੀ ਹੈ, ਉਹ ਪਾ ਕੇ ਉਹਦਾ ਮਾਸਕ ਬਣਾਈ ਫਿਰਦਾ। ਮੈਂ ਪੁੱਛਿਆ ਬੋਬਰ ਨੈਂਡੋ, ਮੈਂ ਕਿਹਾ ਇਹ ਕੀ ਹੈ? ਕਹਿੰਦਾ ਮੈਂ ਉਹ ਬਣਿਆ ਵਾ ਰਿਮ ਸਟੂਡੀਓ ਜਿਹੜਾ ਰੈਸਲਿੰਗ ਨਹੀਂ ਕਰਦਾ। ਬੋਬਰ ਨੈਂਡੋ ਬਹੁਤ ਮੇਰਾ ਅੱਛਾ ਦੋਸਤ ਹੈ। ਅੱਛਾ ਠੀਕ ਹੈ ਤਾਇਆ, ਇੱਕ ਤਾਂ ਤੇਰੇ ਮੂੰਹ ਨਾ ਹੀ ਨਹੀਂ ਜੱਚ ਰਿਹਾ। ਬੋਬਰ ਨੈਂਡੋ ਜਿਹੜਾ ਹੈ ਨਾ ਉਹਦਾ ਲੱਕੜ ਦਾ ਕੰਮ ਹੈ ਬੇਸਿਕਲੀ। ਅੱਛਾ ਹਾਂ ਚਗਾਠਾਂ ਨੂੰ ਕੱਟ ਕੇ। ਮੈਨੂੰ ਨਾਮ ਸੁਣਿਆ ਕਿਉਂ ਲੱਗ ਰਿਹਾ ਬੋਬਰ ਨੈਂਡੋ? ਬੋਬਰ ਨੈਂਡੋ ਬੜਾ ਮਸ਼ਹੂਰ ਬੰਦਾ ਹੈ। ਮਤਲਬ ਆਪਣੇ ਸ਼ਹਿਰ ਦੇ ਵਿੱਚ ਲੱਕੜ ਦਾ ਕੋਈ ਵੀ ਕੰਮ ਤਸੱਲੀ ਬਖਸ਼ ਕਰਵਾਉਣਾ ਹੋਏ ਹੈ, ਚਾਹੇ ਟਾਲੀ ਵਾਲੀ ਲੱਕੜ ਜਾਂ ਰੰਡੀ ਹੋਏ, ਜਿਹੜੀ ਮਰਜ਼ੀ ਹੋਏ ਲੱਕੜ, ਸਾਰੀ ਲੱਕੜ ਦੀ ਚਗਾਠਾਂ ਬਣਾਉਂਦਾ ਤੇ ਦਰਵਾਜ਼ਾ ਚਲਾਉਂਦਾ। ਕਿਹੜੀ ਟਾਲੀ? ਚਿੱਟੀ ਕੇ ਕਾਲੀ? ਹੈ ਚਿੱਟੀ ਕੇ ਕਾਲੀ? ਇਹ ਉਹਨੂੰ ਪਤਾ ਕਿਉਂਕਿ ਦੇਖੋ ਮੇਰਾ ਤੇ ਕੰਮ ਹੈ ਨਹੀਂ। ਮਤਲਬ ਕਿ ਲੱਕੜ ਦਾ ਕੰਮ ਅੱਛਾ। ਉਹਦਾ ਨਾ ਟਿੰਬਰ ਸਟੋਰ ਹੈਗਾ, ਬੋਬਰ ਨੈਂਡੋ ਟਿੰਬਰ ਸਟੋਰ। ਠੀਕ ਹੈ ਤਾਇਆ। ਇਹ ਕੁਝ ਹੋਰ ਕੰਮ ਵੀ ਕਰਦੇ ਨੇ? ਬੋਬਰ ਨੈਂਡੋ ਦਾ ਬੇਸਿਕਲੀ ਕੁਲਚਿਆਂ ਦਾ ਕੰਮ ਵੀ ਹੈ ਨਾਲ। ਅੰਮ੍ਰਿਤਸਰ ਤੋਂ ਹੈ ਨਾ ਬੋਬਰ ਨੈਂਡੋ। ਹੋਰ ਕੋਈ ਹੈ? ਹੋਰ ਕੋਈ ਹਜੇ ਇੰਨਾ ਕੀ ਹੈ ਕੰਮ ਇਹਦਾ ਬੋਬਰ ਦਾ? ਮੈਂ ਕਿੱਥੇ ਸੁਣ ਲਿਆ ਇਹਦਾ ਨਾਂ? ਇਹਨੇ ਕਈ ਕੰਮ ਕਰਕੇ ਛੱਡ ਟਿਕਿਆ ਨਹੀਂ ਕਦੀ ਇੱਕ ਜਗ੍ਹਾ ਤੇ। ਅੱਛਾ ਹਾਂ ਇੱਕ ਵਾਰੀ ਉਹਨਾਂ ਨੇ ਕਿਤੇ ਇਹਦਾ ਦੁੱਧ ਛੋਟੇ ਦਾ ਕੰਮ ਸ਼ੁਰੂ ਕੀਤਾ ਇਹਨੇ। ਅੱਛਾ ਗੁਲਾਬੀ ਵਾਲਾ। ਹਾਂ ਤੇ ਇਹਦੇ ਕੋਈ ਛੋਟਾ ਮੁੱਕ ਗਿਆ ਤੇ ਬੇਵਕੂਫ ਨੇ ਮਿੱਠਾ ਸੋਡਾ ਪਾ ਕੇ ਲੋਕਾਂ ਨੂੰ ਪਿਆਰਤਾ। ਉਹ ਬਾਅਦ ਬਗੜੇ ਬੁੜੂ ਬੁੜੂ ਕਰਦੇ ਘਰ ਗਏ। ਅਗਲੇ ਮੂੰਹ ਥਾਣੀ ਤੇ ਬੜੂ ਹੋ ਰਿਹਾ ਸੀ, ਪਿੱਛੋਂ ਵੀ ਬੜੂ ਹੋ ਰਿਹਾ ਸੀ। ਫਿਰ ਇਹਦਾ ਕੰਮ ਹਾਂ ਵੈਲਕਮ ਹੈ ਹੱਥ ਚਾਰੇ ਪਾਸੇ ਵਿੱਚ। ਹਾਂ ਪਟਿਆਲੇ ਵਿੱਚ
ਹਾਂਜੀ ਇੱਕ ਸ਼ਹਿਰ ਤੇ ਸਿੱਧੂ ਸਾਹਿਬ ਦੇ ਪੋਸਟਰ ਲੱਗੇ ਵੱਡੇ ਵੱਡੇ ਕਾਹਦੇ ਕਿ ਮਤਲਬ ਕਿ ਸਿੱਧੂ ਸਾਹਿਬ ਆਣਗੇ ਸਾਨੂੰ ਇਨਸਾਫ ਦਿਵਾਣਗੇ ਕਾਂਗਰਸ ਦੇ ਕੁਝ ਨੇਤਾ ਸਿੱਧੂ ਸਾਹਿਬ ਨੂੰ ਸਪੋਰਟ ਕਰ ਰਹੇ ਨੇ ਅੱਛਾ ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਇੱਕ ਪਾਸੇ ਬੈਨਰ ਲੱਗਾ ਹੈਗਾ ਇਹ ਕੈਪਟਨ ਤਾਂ ਇੱਕ ਹੀ ਹੁੰਦਾ ਹਾਂ ਤਾਇਆ ਉਹ ਤਾਂ ਮੈਂ ਵੀ ਦੇਖੇ ਨੇ ਕੈਪਟਨ ਅਤੇ ਕੈਪਟਨ ਤਾਂ ਇੱਕ ਹੀ ਇਹੋ ਜਿਹੇ ਹੋਰ ਹੋ ਵੀ ਨਹੀਂ ਸਕਦੇ ਚਲੋ ਕੋਈ ਗੱਲ ਨਹੀਂ ਪਰ ਗੱਲ ਇਹ ਹੈ ਤਾਇਆ ਕਿ ਇਸ ਵੇਲੇ ਖਿੱਚੋਤਾਣ ਬਹੁਤ ਚੱਲ ਰਹੀ ਹੈ ਆਹੋ ਵੇਖਦੇ ਆ ਸਿੱਟਾ ਕੀ ਨਿਕਲਦਾ ਹੈ ਸਾਲ ਕਿਤੇ ਇੱਕ ਰਹਿ ਗਿਆ ਹਾਂ ਉਹਦੇ ਚ ਵੀ ਡਿਪਟੀ ਸੀਐਮ ਬਣਾ ਦਿਓ ਅਗਲੇ ਦਾ ਵੀ ਚਾਹ ਪੂਰਾ ਹੋ ਜਾਏ ਤਾਂ ਹੀ ਤਾਂ ਖਿੱਚੋਤਾਣ ਹੋ ਰਹੀ ਹੈ ਵੀ ਹੁਣ ਤਾਂ ਸਾਲ ਵੀ ਪੂਰਾ ਨਹੀਂ ਰਹਿ ਗਿਆ ਆਹੋ ਤੇ ਨਹੀਂ ਬਣਾ ਦਿਓ ਉਹਦਾ ਵੀ ਚਾਹ ਪੂਰਾ ਕਰਾ ਦਿਓ ਨਹੀਂ ਪਰ ਇਹ ਨਾ ਹੋਵੇ ਅਗਲਾ ਵੀ ਸਿਆਣਾ ਹੈ ਉਹ ਵੀ ਕੁਝ ਕੁ ਮਹੀਨਿਆਂ ਦਾ ਚਾਹ ਲੈ ਕੇ ਨਹੀਂ ਬੈਠਾ ਸਿਆਣਾ ਹੁੰਦਾ ਤੇ ਫਿਰ ਏਦਾਂ ਬੋਲਦਾ ਨਾ ਸਿਆਣਾ ਬੰਦਾ ਹਿਸਾਬ ਨਾਲ ਹੀ ਬੋਲਦਾ ਹੈ ਨਾ ਹੁਣ ਮੇਰਾ ਵੀ ਦੇਖ ਲੈ ਮੈਂ ਕਦੇ ਫालतू ਗੱਲ ਕੀਤੀ ਅੱਜ ਤੱਕ ਕਦੇ ਵੀ ਨਹੀਂ ਚਾਹੇ ਸਿਆਣਪ ਹੈ ਮੇਰੀ ਹਾਂ ਇਹ ਮੇਰੀ ਆਪਣੀ ਸਿਆਣਪ ਨੇ ਮੈਂ ਕਹਿੰਦਾ ਬੋਬਨ ਨੰਡੋ ਬੜਾ ਇੰਪ੍ਰੈਸ਼ਨ ਹੈ ਤਾਇਆ ਥੱਲੇ ਖਿੱਲਰ ਗਿਆ ਕੌਣ ਤੇਰੀ ਸਿਆਣਪ ਕਿੱਥੀ ਗੱਲ ਹੈ ਹੱਦ ਹੋ ਗਈ ਤੂੰ ਮਜ਼ਾਕ ਕਰਦੀ ਹੈ ਬੋਬਨ ਨੂੰ ਪੁੱਛ ਜਾ ਕੇ ਬੋਬਨ ਦੀ ਜਿਹੜੀ ਵਾਈਫ ਹੈਗੀ ਹੈ ਨਾ ਕ੍ਰਿਸਟੀਆਨੋ ਤੇ ਮੈਂ ਕਹਿੰਦਾ ਮੇਰੇ ਨਾਂ ਦੇ ਕਸੀਦੇ ਪੜ੍ਹਦੀ ਹੈ ਕੋਈ ਗੱਲ ਕ੍ਰਿਸਟੀਆਨੋ ਕਹਿੰਦੀ ਪਤੀ ਹੋਵੇ ਤੇ ਤਾਏ ਵਰਗਾ ਨਹੀਂ ਤੇ ਨਾ ਹੀ ਹੋਵੇ ਤੇ ਤਾਈ ਨੂੰ ਪੁੱਛੋ ਹੈ ਤਾਈ ਨੂੰ ਤਾਇਆ ਵਿਆਹ ਦੀ ਗੱਲ ਕੀਤੀ ਆ ਤੂੰ ਖਬਰ ਸੁਣਾਉਣੀ ਆ ਤੈਨੂੰ ਸੁਣਾ ਦੇ ਬੰਦੇ ਦਾ ਵਿਆਹ ਹੋਇਆ ਤੇ ਬੰਦੇ ਦਾ ਵਿਆਹ ਹੁੰਦਾ ਬਾਂਦਰ ਦਾ ਹੁੰਦਾ ਨਹੀਂ ਮਤਲਬ ਪੂਰਾ ਮਤਲਬ ਤਾਮ ਜਾਮ ਕੇਲਿਆਂ ਵਾਲੀ ਚਟਨੀ ਵਿੱਚ ਅੰਗੂਰ ਪਾ ਕੇ ਕਿਤੇ ਕਾਜੂ ਵੀ ਸੀ ਮਤਲਬ ਚੌਲ ਇਹ ਵੀ ਸ਼ਦਾਈ ਬਣਾਇਆ ਕੀ ਜਿਹੜੇ ਪਕੌੜੇ ਦਿਖਾਤੇ ਲੱਗੇ ਪਨੀਰ ਦੇ ਨਿਕਲੇ ਬ੍ਰੈਡ ਦੇ ਹਾਂ ਬਣਾਇਆ ਹੀ ਹੋਣਾ ਪਰ ਵੀਡੀਓ ਕਿਤੇ ਵਾਇਰਲ ਹੋਈ ਵਿਆਹ ਦੀ ਕਿਉਂ ਹੋਇਆ ਕੀ ਮੈਂ ਕਹਿੰਨੀ ਕਿਤੇ ਰਸ਼ ਸੀ ਵਿਆਹ 'ਚ ਅੱਛਾ ਕਿਹੜੀ ਜਗ੍ਹਾ ਹੋਇਆ ਹਾਏ ਕਮਾਲ ਦਾ ਵਿਆਹ ਹੋਇਆ ਕਿਹੜੀ ਜਗ੍ਹਾ 'ਚ ਹੋਇਆ ਇਹ ਵੀਡੀਓ ਆਈ ਹੈ ਤਾਇਆ ਸਾਹਮਣੇ ਅੱਛਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗੇ ਤੋਂ ਅੱਗੇ ਫੈਲ ਰਹੀ ਹੈ ਇਹ ਵੀਡੀਓ ਹੈ ਕਿੱਥੋਂ ਦੀ ਇਹ ਤਾਂ ਹਾਲੇ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਕਦੋਂ ਬਣਾਈ ਹਾਂ ਕਹਿ ਸਕਦੇ ਹੁਣ ਤੱਕ ਦੇ ਪਰਚੇ ਪੈ ਨਹੀਂ ਸੀ ਕਿ ਹੁਣ ਖਾਨ ਸਾਹਿਬ ਨੇ ਵੀ ਬਰਥਡੇ ਮਨਾਇਆ ਆਪਣਾ ਪੁਲਿਸ ਮਗਰ ਪੈ ਗਈ ਤੇ ਖਾਨ ਸਾਹਿਬ ਨੂੰ ਕਿਹਨੇ ਕਿਹਾ ਸੀ ਬੈਂਡ ਬਾਜਾ ਬੁਲਾ ਕੇ ਤੇ ਫੇਰ ਬਰਥਡੇ ਮਨਾਓ ਉਹੀ ਨਾ ਉਹ ਆਪਣਾ ਮਤਲਬ ਲੱਗੇ ਰਹੇ ਆ ਜ਼ਿੰਦਗੀ ਹੈ ਤੇਰੇ ਨਾਲ ਤਾਇਆ ਕੀ ਹੋਇਆ ਐਸ਼ ਖਾਨ ਸਾਹਿਬ ਦਾ ਗਾਣਾ ਮੈਂ ਕਿਹਾ ਸ਼ਾਇਦ ਕਿਤੇ ਪਲੱਗ ਚੁੰਗਲਾ ਦੇਤੀਆਂ ਹੁਣ ਨਾ ਲਾਈਨ ਬਦਲ ਗਈ ਆ ਹੁਣ ਖਾਨ ਸਾਹਿਬ ਜੇਲ੍ਹ 'ਚ ਨੇ ਪਹਿਲਾਂ ਸੀਗਾ ਜ਼ਿੰਦਗੀ ਹੈ ਤੇਰੇ ਨਾਲ ਤੇ ਹੁਣ ਕਹਿ ਰਿਹਾ ਮੇਰਾ ਹੋਇਆ ਬੁਰਾ ਹਾਲ ਵਕੀਲ ਸਾਹਿਬ ਹੁਣ ਤੇਰਾ ਇੰਤਜ਼ਾਰ ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ ਪੰਜਾਬੀ ਰੇਡੀਓ ਯੂਐਸਏ ਤੇ ਖਾਸੇ ਚਾਰੇ ਪਾਸੇ ਮੇਰੀ ਵਿਆਹ ਦੀ ਗੱਲ ਵਿੱਚ ਹੀ ਰਹਿ ਗਈ ਤੇਰਾ ਵਿਆਹ ਰਿਸ਼ਤਾ ਹੋ ਗਿਆ ਤੇਰਾ ਉਹ ਮੇਰੀ ਨਹੀਂ ਆ ਜਿਹੜੀ ਵੀਡੀਓ ਦੀ ਗੱਲ ਕਰ ਰਹੀ ਸੀ ਆਪਣੇ ਵੀ ਵਿਆਹ ਦੀ ਖਬਰ ਸੁਣਾ ਮੈਂ ਵੀ ਤੇਰੇ ਵਿਆਹ ਦੇ ਬਦਾਨੇ ਖਾ ਲਾਂ ਉਹ ਕੋਈ ਗੱਲ ਨਹੀਂ ਖਵਾ ਦੂੰਗੀ ਮਜ਼ੇ ਦਿਖਾਈ ਦੇ ਆ ਵਿਆਹ ਦੇ ਖਵਾ ਦੂੰਗੀ ਤਾਇਆ ਪਰ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਜਿਹੜਾ ਬੰਦਾ ਦੇਖਿਆ ਜਾ ਰਿਹਾ ਹੈ ਉਹ ਬੰਦੇ ਨੇ 37ਵੀਂ ਵਾਰ ਵਿਆਹ ਕਰਾਇਆ ਤਾਇਆ ਅੱਛਾ ਇੱਥੇ ਨਹੀਂ ਪਹੁੰਚੇ ਪੰਜਾਬੀ ਚੈਨਲ ਜਿਹੜੇ ਉੱਥੇ ਬਾਬੇ ਘਰੇ ਪਹੁੰਚ ਗਏ ਸੀ ਜਿਹਨੂੰ ਇੱਕ ਵਾਰ ਕਰਾ ਕੇ ਨਹੀਂ ਪਤਾ ਲੱਗਿਆ ਵਿਆਹ ਦੇ ਫਾਇਦੇ ਨੁਕਸਾਨ ਉਹਨੂੰ 37 ਵਾਰੀਆਂ ਕਿੱਥੋਂ ਪਤਾ ਲੱਗ ਗਿਆ ਇਟ ਇਜ਼ ਜਸਟ ਲਾਈਕ ਕਰੋਨਾ ਵੈਕਸੀਨ ਦਾ ਜਿਹੜਾ ਐਕਸਪੈਰੀਮੈਂਟ ਚੱਲ ਰਿਹਾ ਲਾ ਕੇ ਦੇਖ ਰਹੇ ਨੇ ਕਿ ਕੀ ਫਰਕ ਪੈ ਜਾ ਹੈਨਾ ਹਾਂ ਤੇ ਇਸ ਬੰਦੇ ਨੇ ਸਾਰਿਆਂ ਨੂੰ ਹੈਰਾਨ ਕਰਤਾ ਕਿਉਂਕਿ ਇਹਦੇ ਵਿਆਹ ਦੇ ਦੌਰਾਨ 126 ਪੋਤੇ 35 ਬੱਚੇ 28 ਪਤਨੀਆਂ ਮੌਜੂਦ ਸੀ ਮੈਂ ਲੋਗੀ ਬੜਾ ਹੀ ਸ਼ੈਂਸ਼ਦਾਰ ਨਿਕਲਿਆ ਇਹ ਤਾਂ ਵਜ੍ਹਾ ਹੈ ਇਹ ਮਤਲਬ ਕੋਈ ਬੱਚਿਆਂ ਦੀ ਨਵੀਂ ਪ੍ਰਜਾਤੀ ਬਣਾਉਣ ਲੱਗਾ ਪਤਾ ਨਹੀਂ ਹੈਨਾ ਇਹ ਐਕਸਪੈਰੀਮੈਂਟ ਹਾਸੇ ਚਾਰੇ ਪੈਸੇ ਵਿੱਚ ਤਾਇਆ ਸ਼ੌਂਕੀ ਦੇ ਨਾਲ ਹਰਮਨ ਹੈਗੀ ਹੈ ਤੇ ਹਰਮਨ ਪਿਆਰੀਆਂ ਗੱਲਾਂ ਬਾਤਾਂ ਵੀ ਅਸੀਂ ਕਰ ਰਹੇ ਹਾਂ ਜ਼ਰੂਰੀ ਹੁੰਦੀਆਂ ਨੇ ਤਾਇਆ ਉਧਰ ਰਾਖੀ ਸਾਵੰਤ ਨੂੰ ਸੁਣਿਆ ਤੂੰ ਕੀ ਕਹਿੰਦੀ ਹੈ ਕੀ ਕਹਿੰਦੀ ਉਹ ਬਹੁਤ ਕੁਝ ਕਹਿੰਦੀ ਹੈ ਹਾਂ ਹੈ ਨਾ ਬਸ ਉਹਦੀ ਬੋਲਤੀ ਜਿਹੜੀ ਮਿੱਕਾ ਨੇ ਬੰਦ ਕਰਾਈ ਸੀ ਨਾ ਮਤਲਬ ਉਹ ਤੋਂ ਬਾਅਦ ਮਿੱਕੇ ਵਰਗਾ ਕੋਈ ਚਾਹੀਦਾ ਦੀ ਬੋਲਤੀ ਬੰਦ ਕਰਾਏ ਏਦਾਂ ਨਹੀਂ ਕਹੀਦਾ ਇਹ ਕਿੱਦਾਂ ਕਹੀਦਾ ਤਾਇਆ ਗੱਲ ਇਹ ਹੈ ਵੀ ਹੁਣ ਉਹ ਬੀਬੀ ਫੇਰ ਬੋਲੀ ਹੈ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਬਾਬਾ ਰਾਮਦੇਵ ਹੈ ਨਾ ਮੈਨੂੰ ਤਾਂ ਉਹੀ ਕਰੋਨਾ ਵਾਇਰਸ ਵਰਗਾ ਲੱਗਦਾ ਅੱਛਾ ਹਾਂ ਨਹੀਂ ਕਰੋਨਾ ਵਾਇਰਸ ਤੁਹਾਨੂੰ ਕਦੋਂ ਅੱਖਾਂ ਮਾਰਦਾ ਮੈਨੂੰ ਇਹ ਸਮਝਾਓ ਨਹੀਂ ਨਾਲੇ ਤਾਇਆ ਮੈਂ ਤੈਨੂੰ ਚੇਤਾ ਕਰਾਵਾਂ ਵੀ ਉਹੀ ਰਾਮਦੇਵ ਹੈ ਜਿਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਰਾਖੀ ਸਾਵੰਤ ਅੱਛਾ ਹਾਂ ਕੀ ਗੱਲ ਹੁਣ ਉਹਦੀ ਕਪਾਲ ਭਾਤੀ ਖਰਾਬ ਹੋ ਗਈ ਹੈ ਪਤਾ ਨਹੀਂ ਕੀ ਖਰਾਬ ਨਾਲੇ ਮੈਂ ਸੁਣਿਆ ਕਿ ਬਾਬਾ ਰਾਮਦੇਵ ਆਪ ਦਵਾਈ ਲਵਾਉਣ ਲੱਗਿਆ ਵੈਕਸੀਨ ਆਹੋ
ਕੱਲ ਤਾਂ ਹੀ ਤਾਂ ਐਲੋਪੈਥੀ ਵਾਲਿਆਂ ਨਾਲ ਲੜਦਾ ਫਿਰਦਾ ਸੀ ਬਾਬਾ, ਤੇ ਹੁਣ ਇਹ ਆਪ ਲਵਾਉਣ ਲੱਗਿਆ ਇਹ ਫਿਰ ਪਤੰਜਲੀ ਆਯੁਰਵੈਦਿਕ ਕੋਰੋਨਿਲ ਪਲੱਸ ਕੋਵੈਕਸਿਨ ਦਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਲਵਾਉਣ ਲੱਗੇ ਇਹਨੂੰ। ਤਾਇਆ ਇੰਨੀਆਂ ਸਾਰੀਆਂ ਐ ਇਕੱਠਾ ਇਹਨਾਂ ਲੱਗ ਜਾਂਦਾ ਯੋਗਾ ਲੈਣਾ। ਇਹਨਾਂ ਨੇ ਕਪਾਲ ਭਾਤੀਆਂ ਕੀਤੀਆਂ, ਇਹਨਾਂ ਨੇ ਮਤਲਬ ਆਪਣੇ ਗੁਰਦੇ ਟ੍ਰੇਨਡ ਕਰ ਲਏ ਹੋਏ ਆ। ਅੱਛਾ, ਕਿਡਨੀਆਂ, ਗੁਰਦੇ ਹੋ ਗਏ, ਲੀਵਰ ਹੋ ਗਿਆ, ਸਭ ਟ੍ਰੇਨਡ ਹੈ ਬਾਬਾ ਜੀ ਦਾ। ਬਾਬਾ ਜੀ ਵੇਖ ਲਓ ਹੁਣ ਹਾਥੀ ਤੋਂ ਥੱਲੇ ਡਿੱਗੇ ਸੀਗੇ, ਹੈਨਾ? ਹੈ ਕਿਤੇ ਭੋਰਾ ਕਿ ਚੂਲਾ ਟੁੱਟ ਗਿਆ ਹੋਏ, ਨਹੀਂ ਟੁੱਟਿਆ, ਫਲੈਕਸੀਬਲ ਹੀ ਬਹੁਤ ਹੈ। ਤਾਇਆ ਸਾਈਕਲ ਤੋਂ ਡਿੱਗੇ ਆ, ਗੋਡਾ ਛਿੱਲਿਆ ਗਿਆ, ਕਿਉਂ ਨਹੀਂ ਛਿੱਲਿਆ ਗਿਆ? ਪੁੱਛ ਕਿਉਂ? ਬੋਨ ਇੱਕ ਤੇ ਰਾਮ ਰਹੀਮ ਵਾਲਾ ਸੀਨ ਸਮਝ ਨਹੀਂ ਆਂਦਾ। ਕਿਹੜਾ ਤਾਇਆ? ਮਤਲਬ ਇੱਕ ਦਿਨ ਚ ਪੋਜ਼ਿਟਿਵ ਹੋ ਕੇ ਲੈਫਟ ਤੇ ਨੈਗੇਟਿਵ ਰਿਪੋਰਟ ਕਿੱਦਾਂ ਆ ਸਕਦੀ ਹੈ? ਇਹੀ ਤਾਂ ਸਵਾਲ ਸਾਰੇ ਹੁਣ ਮਤਲਬ ਖੱਟੜ ਸਰਕਾਰ ਨੂੰ ਕਰ ਰਹੇ ਨੇ। ਉਹ ਚੱਕਰ ਪਤਾ ਕੀ ਸੀ, ਸਰਕਾਰ ਨੇ ਬਾਹਰ ਕਢਾਇਆ ਕਿ ਚਲੋ ਇਲੈਕਸ਼ਨ ਆਉਣ ਵਾਲੇ ਹੈਗੇ, ਵੋਟ ਬੈਂਕ ਬਣੂਗਾ। ਦੂਜੀ ਸਰਕਾਰ ਨੇ ਚੱਕ ਕੇ ਅੰਦਰ ਪਾਤਾ, ਚੁੱਪ ਤੇਰਾ ਕਰਾਨੇ ਕੰਮ ਆਪਾਂ। ਦੇਖੋ ਗੱਲ ਇਹ ਹੈ ਵੀ ਲੋਕ ਤਾਂ ਇਹੀ ਕਹਿੰਦੇ ਨੇ ਵੀ ਵੋਟਾਂ ਦੇ ਚੱਕਰ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ ਨਾ। ਹੁਣ ਵਿਚਾਰਾ ਮਸ਼ਾ ਕਿਤੇ ਆਪਣੀ ਉਹਨੇ ਹਨੀਪ੍ਰੀਤ ਨੂੰ ਮਿਲਣਾ ਸੀਗਾ, ਉਹ ਵੀ ਕਾਰਡ ਰੱਦ ਕਰਾਤਾ, ਲੋਕਾਂ ਦੀ ਨਜ਼ਰ ਹੀ ਲੱਗ ਗਈ ਆ। ਵਿਚਾਰਾ ਇੱਕ ਟਾਈਮ ਤੇ ਗਾਣੇ ਬੋਲਦਾ ਹੁੰਦਾ ਸੀ। ਕਿਹੜੇ? ਦੁੱਡੂ ਮਿਲਕ ਜਿਆ ਤੂੰ, ਹਾਏ ਮੇਰਾ ਦੁੱਡੂ ਮਿਲਕ ਜਿਆ ਤੂੰ, ਦੁੱਡੂ ਮਿਲਕ ਜਿਆ ਤੂੰ, ਦੁੱਡੂ ਮਿਲਕ ਜਿਆ ਤੂੰ, ਹੈ ਨਾ। ਹੁਣ ਦੁੱਡੂ ਮਿਲਕ ਵਿਚਾਰੇ ਨੂੰ ਚਾਟੀ ਦੀ ਲੱਸੀ ਨਹੀਂ ਨਸੀਬ ਹੁੰਦੀ ਪਈ। ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ, ਹਰਮਨ ਮੇਰੇ ਨਾਲ ਤੇ ਤੁਸੀਂ ਸਾਡੇ ਨਾਲ। ਤੇ ਮੈਂ ਕਿਹਾ ਜ਼ਿੰਦਗੀ ਜਿੰਦਾ ਦਿਲੀ का नाम है, जिंदगी जिंदा दिली का नाम है, मुर्दा दिल का खाक जिया करते हैं। वाह ताया वाह, कमाल कर एक तेरी अख काशनी ਉੱਤੋਂ ਰਾਤ ਦੇ ਨੀਂਦੜੇ ਨੇ ਮਾਰਿਆ। ਆਹਾ ਸ਼ੀਸ਼ੇ ਨੂੰ ਤੜੇਲ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ। ਚੜੇਲ ਹੀ ਸੀਗੀ ਫਿਰ, ਕਿਉਂਕਿ ਚੜੇਲ ਵੇਖੇ ਤਾਂ ਸ਼ੀਸ਼ਾ ਜੁੜਦਾ। ਤਾਇਆ ਇਹ ਕੀ ਗੱਲ ਹੋਈ? ਆਹੋ ਜੇ ਠੀਕ ਹੈ, ਤੂੰ ਭੂਤਾਂ ਵਾਲੀ ਫਿਲਮਾਂ ਨਹੀਂ ਦੇਖੀਆਂ? ਚੜੇਲ ਨਿਕਲਦੀ, ਸ਼ੀਸ਼ਾ ਕੜ 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 ਪਦੜ ਪਦੜ ਪੜ ਪੈ ਹੋ ਜਾਂਦਾ। ਇਹ ਬਸ ਉਹੀ ਮਤਲਬ ਕਿ ਬਾਬਾ ਜੀ ਜਿਹੜੇ ਕਿਹੜੇ ਜਿਹਨਾਂ ਦੀ ਪਿੱਛੇ ਆਪਾਂ ਗੱਲਬਾਤ ਵੀ ਕੀਤੀ ਹੈ, ਇੱਕ ਦਿਨ ਚ ਨੈਗੇਟਿਵ ਪੋਜ਼ਿਟਿਵ ਹੋਣ ਵਾਲੇ ਹੈ ਨਾ, ਉਹਨਾਂ ਨੇ ਗਾਣਾ ਕੱਢਿਆ ਸੀ। ਕਹਿੰਦੇ ਨੇ ਕਿ ਗੈਸ ਹੈਗੀ ਤੁਹਾਨੂੰ ਇਹ ਵਾਲਾ ਮੰਤਰ ਉਚਾਰਨ ਕਰਨਾ, ਪਦੜ ਪਦੜ ਪੜ ਪੈ ਪਦੜ ਤਾਇਆ ਪਲੀਜ਼ ਕੰਟਰੋਲ ਯੂਰ ਇਮੋਸ਼ਨ। ਮੈਂ ਕਿ ਉਹਨਾਂ ਨੇ ਨਹੀਂ ਕੀਤਾ, ਮੈਂ ਕਿਉਂ ਕਰਾਂ? ਉਹਨਾਂ ਨੇ ਇੱਕ ਹੋਰ ਗਾਣਾ ਕੱਢਿਆ ਸੀ ਨਾ, ਕਿਹੜਾ? जंग है हमारी आतंकवाद से, आतंकवाद से, आतंकवाद से, जंग है हमारी आतंकवाद से, ना देश के ना जात से ना किसी कपात से, जंग है हमारी आतंकवाद से। ਤਾਇਆ ਹਾਂਜੀ, ਤੁਹਾਡੇ ਕਾਰੋਬਾਰ ਨੂੰ ਅਸਰ ਪਾਉਂਦੀ ਇੱਕ ਖਬਰ ਸਾਹਮਣੇ ਆਈ ਹੈ। ਕੀ ਭਲਾ? ਇੱਕ ਬੰਦੇ ਨੇ, ਪਹਿਲਾਂ ਤਾਂ ਮੈਂ ਉਸ ਬੰਦੇ ਤੇ ਹੈਰਾਨਾ ਜਿਹੜਾ ਆਨਲਾਈਨ ਇਹੋ ਜਿਹੀਆਂ ਚੀਜ਼ਾਂ ਆਰਡਰ ਕਰਦਾ ਸੀ। ਕੀ ਕਰਦਾ ਸੀ? ਪਾਲਣ ਲਈ ਬਿਨਾਂ ਜ਼ਹਿਰ ਵਾਲਾ ਕੋਬਰਾ ਆਨਲਾਈਨ ਆਰਡਰ ਕੀਤਾ ਸੀ ਉਹਨੇ। ਤੇ ਸਾਨੂੰ ਕਾਲ ਕਰ ਲੈਂਦਾ, ਸਾਡੇ ਸਾਰੇ ਸਭ ਬਿਨਾਂ ਜ਼ਹਿਰ ਵਾਲੇ ਨੇ। ਹਾਏ ਹਾਏ ਗਲਤੀ ਨਾਲ ਸੱਪ, ਜਿਹੜਾ ਜ਼ਹਿਰੀਲੇ ਸੱਪ ਦੀ ਡਿਲੀਵਰੀ ਹੋ ਗਈ ਉਹਨੂੰ। ਫਿਰ ਬਚ ਗਿਆ ਕਿ ਮਰ ਗਿਆ? ਨਹੀਂ ਉਹ ਤਾਂ ਪੁੱਛਣਾ ਮਤਲਬ ਉਹ ਬਿਲਕੁਲ ਰੌਂਗਟੇ ਖੜੇ ਹੋ ਗਏ ਉਹਦੇ ਤਾਂ। ਅੱਛਾ ਵੱਢ ਲਿਆ ਸੱਪ ਨੇ। ਇਹ ਨਾ ਚੀਨ ਦੇ ਉੱਤਰ ਪੂਰਬ ਪ੍ਰਾਂਤ ਦਾ ਮਾਮਲਾ ਹੈ। ਇਹ ਕਿਤੇ ਚੀਨੀ ਨਹੀਂ ਸਮਝ ਆਉਂਦੇ ਮੈਨੂੰ, ਕਦੇ ਚਾਮਚੜੀਕਾਂ ਡੱਡੂ ਗੰਡੋਏ ਸੱਪ, ਪਤਾ ਨਹੀਂ ਕੀ ਕਰਦੇ ਆ। ਉਸ ਬੰਦੇ ਨੇ ਨਾ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ 1 ਮੀਟਰ ਲੰਬਾ ਇੱਕ ਕਿੰਗ ਕੋਬਰਾ ਸੱਪ ਜਿਹੜਾ ਆਨਲਾਈਨ ਮੰਗਵਾਇਆ ਸੀ। ਉਸ ਆਦਮੀ ਨੇ ਜ਼ਹਿਰ ਦੇ ਬਗੈਰ ਇੱਕ ਰਾਜਾ ਕੋਬਰਾ ਜਿਹੜਾ ਉਹਦਾ ਮਤਲਬ ਆਰਡਰ ਦਿੱਤਾ ਸੀ, ਪਰ ਹੋਇਆ ਕੁਝ ਹੋਰ ਹੀ। ਅੱਛਾ ਜ਼ਹਿਰ ਵਾਲਾ ਆ ਗਿਆ। ਹਾਂ ਮਤਲਬ ਛਾਪਣੀ ਫਿਰ ਛਪਣੀ ਸੀ। ਹਾਂ ਕਿਉਂਕਿ ਜਿੰਨਾ ਜ਼ਹਿਰ ਨਹੀਂ ਮੈਂ ਵੀ ਹਾਂ ਕਹੀ ਜਾਂਦੀ ਆ। ਤੂੰ ਮੰਨ ਗਈ ਆ, ਇੱਕ ਵਾਰ ਤੇ ਮੰਨ ਹੀ ਗਈ ਆ ਤੂੰ। ਮੈਨੂੰ ਪਤਾ ਸੀ। ਇਹਨੂੰ ਕਹੋ ਜੇ ਕਦੇ ਵੀ ਇਧਰ ਛੱਪ ਚਾਹੀਦਾ ਹੋਏਗਾ ਨਾ, ਤਾਈ ਨਾਲ ਸੰਪਰਕ ਕਰੇ। ਅਸੀਂ ਇੱਥੇ ਸਾਰੇ ਛੱਪਾਂ ਦਾ ਜ਼ਹਿਰ ਮੂੰਹ ਨਾਲ ਚੂਸ ਕੇ ਉਹਨਾਂ ਨੂੰ ਖੋਖਲਾ ਕਰਕੇ ਡਿਲੀਵਰ ਕੀਤਾ ਜਾਂਦਾ ਹੈ। ਇੱਥੇ ਤਸੱਲੀ ਬਖਸ਼ ਬਿਨਾਂ। ਹੁਣ ਜਾਣਦਾ ਹੈਗਾ ਵੇਲਾ, ਚੱਕੋ ਚਾਹ ਨਾ ਕੇਲਾ। ਤੂੰ ਇਹ ਚੱਕਤਾ ਹੈ। ਹਾਂ ਮੈਂ ਕੇਲਾ ਚੱਕੂਗਾ, ਚਾਹ ਚੱਕ ਲੈ। ਹਾਂ ਠੀਕ ਹੈ, ਬਿਲਕੁਲ ਠੀਕ। ਤੇ ਚਲਿਏ ਆਪਾਂ ਹੁਣ ਜਾਣ ਦਾ ਹੁਣ ਟਾਈਮ ਹੈਗਾ, ਕੱਲ ਆ ਜਾਵਾਂਗੇ ਫਿਰ ਪੂਰੇ ਟਾਈਮ ਤੇ ਗੱਲਾਂ ਬਾਤਾਂ ਬਹੁਤ ਹੀ ਸਾਰੀਆਂ ਲੈ ਕੇ। ਦੇਖੋ ਜੀ ਹਰਮਨ ਤੇ ਮੈਂ ਜਦੋਂ ਆਉਂਦੇ ਆ ਨਾ, ਇੱਕ ਤੈਨੂੰ ਵੇਖ ਕੇ ਨਾ ਇੱਕ ਅਲੱਗ એનર્ਜੀ ਆ ਜਾਂਦੀ ਹੈ। ਥੈਂਕ ਯੂ। ਯੂ ਆਰ ਜਸਟ ਲਾਈਕ ਪਾਰਲੇ ਜੀ ਫॉर मी। ਓ ਥੈਂਕ ਯੂ ਜੀ। ਮੈਨੇ ਜੀਨੀਅਸ। ਹਾਂ ਜੀ ਮੈਨੇ ਜੀਨੀਅਸ ਹੈ ਨਾ, ਜੀ ਮੈਨੇ ਗੱਲਾਂ ਦੀ ਗੱਲ ਵੀ। ਅੱਛਾ ਗੱਲਾਂ ਦੀ ਗੱਲ ਤੇ ਹੈਗੀ ਆ। ਚੱਲ ਫਿਰ ਤਾਇਆ, ਜੇ ਗੱਲਾਂ ਤੇ ਗੱਲ ਨਹੀਂ ਫਿਰ ਆਪਾਂ ਆਰਜੇ ਕੱਢ। ਹਾਂ ਤੇ ਆਪਾਂ ਹੁਣ ਚਲੀਏ ਫਿਰ। ਓਕੇ ਆਰਜੇ ਤਾਇਆ ਸ਼ੌਂਕੀ ਸਾਈਨਿੰਗ ਆਫ ਵਿਦ ਆਰਜੇ ਹਰਮਨ। ਓਕੇ ਹਾਂ ਵਰਲਡ ਵਾਈਡ ਫੇਮਸ ਤਾਇਆ ਸ਼ੌਂਕੀ ਜਿਹਨੂੰ ਰੇਡੀਓ ਦੇ ਬਹੁਤ ਸਾਰੇ ਅਵਾਰਡ ਮਿਲੇ ਆ। ਹਾਂਜੀ ਓ ਬੇਬੀ ਕਮ ਔਨ ਮਿਲੇ ਹੈਗੇ। ਹਾਂ ਤੇ ਚਲੀਏ ਹੁਣ। ਹਾਂ ਚਲੋ ਚਲਿਏ, ਬਾਏ ਬਾਏ।